ਸ਼ਰਮਾ ਜੀ ਖਬਰਾਂ ਦੇ ਵੱਲ ਅੱਗੇ ਪ੍ਰਚਾਰ ਬਹੁਤ ਕੀਤਾ ਗਿਆ, ਬੜੇ ਧੜੱਲੇ ਦੇ ਨਾਲ ਪ੍ਰਚਾਰ ਦੇ ਲਈ ਮੀਡੀਆ ਬਹੁਤ ਆ ਉਹਨਾਂ ਕੋਲੇ ਕਿ ਬਈ ਮੋਦੀ ਸਾਹਿਬ ਨੇ ਆਹ ਕਰਤਾ। ਮੁੱਖ ਮੰਤਰੀ ਸਾਹਿਬ ਵਿਸ਼ੇਸ਼ ਤੌਰ ਤੇ ਸ਼ੁਕਰਾਨਾ ਕਰਿਆ ਹੈ। ਇੱਕ ਪਾਸੇ ਸ਼ਹੀਦੀ ਸਭਾ ਦੇ ਵਿੱਚ ਆਪਾਂ ਸਾਰੇ ਹਿੱਸੇਦਾਰੀ ਪਾ ਰਹੇ ਸਾਂ, ਸ਼ਮੂਲੀਅਤ ਕਰ ਰਹੇ ਸਾਂ ਤੇ ਛੋਟੇ ਸਾਹਿਬਜ਼ਾਦਿਆਂ 10ਵੇਂ ਪਾਤਸ਼ਾਹ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਜਿਹੜੀ ਲਸਾਨੀ ਸ਼ਹਾਦਤ ਹੈ, ਕੁਰਬਾਨੀ ਹੈ ਸਾਡੇ ਸਾਰਿਆਂ ਦੇ ਲਈ, ਉਹਨੂੰ ਯਾਦ ਕਰ ਰਹੇ ਸਾਂ, ਉਹਨੂੰ ਸ਼ਰਧਾਂਜਲੀ ਦੇ ਰਹੇ ਸਾਂ, ਸਮਰਪਿਤ ਹੋ ਰਹੇ ਸਾਂ। ਦੂਜੇ ਪਾਸੇ ਸਰਕਾਰ ਦਾ ਪ੍ਰੋਗਰਾਮ ਸੀਗਾ ਵੀਰ ਬਾਲ ਦਿਵਸ, ਸ਼ਹੀਦੀ ਸਭਾ ਜਾਂ ਵੀਰ ਬਾਲ ਦਿਵਸ। ਪ੍ਰਵੀਨ ਜੀ, ਫਤਿਹਗੜ੍ਹ ਸਾਹਿਬ ਦੀ ਜਿਹੜੀ ਧਰਤੀ ਹੈ ਇਹ ਦੁਨੀਆ ਭਰ ਦੇ ਵਿੱਚ ਲਾਸਾਨੀ ਸ਼ਹਾਦਤ ਦੇ ਲਈ ਜਾਣੀ ਜਾਂਦੀ ਹੈ ਜੀ। ਇਸ ਐਡੀ ਵੱਡੀ ਸ਼ਹਾਦਤ ਤੁਹਾਨੂੰ ਕਿਸੇ ਇਤਿਹਾਸ 'ਚ ਨਹੀਂ ਮਿਲਣੀ ਜੀ ਬਿਲਕੁਲ। ਤੇ ਉਹਦੇ ਲਈ ਇਹ ਧਰਤੀ ਹਮੇਸ਼ਾ ਲੋਕ ਇਹਨੂੰ ਸਜਦਾ ਕਰਨ, ਮਤਲਬ 7 ਸਮੁੰਦਰੋਂ ਪਾਰ ਵੀ ਆਉਂਦੇ ਨੇ। ਹਾਂਜੀ। ਤੇ ਇਸ ਖਿੱਤੇ 'ਚ ਜਨਮਣਾ ਆਪਣੇ ਆਪ 'ਚ ਮਤਲਬ ਇੱਕ ਭਾਗਾਂ ਵਾਲਾਪਣ ਹੁੰਦਾ ਕਿ ਮੇਰਾ ਪਿੰਡ ਇਸ ਇਲਾਕੇ 'ਚ ਆਉਂਦਾ। ਸੋ ਇਸ ਲਈ ਬਚਪਨ ਤੋਂ ਲੈ ਕੇ ਹੁਣ ਤੱਕ ਉਸ ਧਰਤੀ ਨੂੰ ਸਜਦਾ ਕਰਨ ਲਈ ਜਾਣ ਦਾ ਸਬੱਬ ਬਣਦਾ ਰਹਿੰਦਾ। ਪਰ ਇਹਦੇ ਨਾਲ ਨਾਲ ਜੋ ਵਿਚਰਦਿਆਂ ਮਹਿਸੂਸ ਕੀਤਾ ਉਹ ਇੱਕ ਵੱਖਰਾ ਪਹਿਲੂ ਹੈ। ਪ੍ਰਵੀਨ ਜੀ, ਫਤਿਹਗੜ੍ਹ ਸਾਹਿਬ ਦੇ ਇਲਾਕੇ 'ਚ ਚਾਹੇ ਉਹ ਮਾਲਵਾ ਕੰਨੀ ਨੂੰ ਆਪਾਂ ਬਦਲ ਲਈਏ, ਪਟਿਆਲੇ ਕੰਨੀ ਨੂੰ ਚੱਲ ਜਾਈਏ, ਚਾਹੇ ਅਸੀਂ ਖੰਨੇ ਲੁਧਿਆਣੇ ਕੰਨੀ ਨੂੰ ਚੱਲ ਜਾਈਏ, ਚਾਹੇ ਰਾਜਪੁਰੇ ਕੰਨੀ ਨੂੰ ਆ ਜਾਈਏ, ਚਾਹੇ ਇੱਧਰ ਚੰਡੀਗੜ੍ਹ ਖੇਤਰ ਨੂੰ ਆ ਜਾਈਏ, ਚਾਹੇ ਮਰਿੰਡਾ ਰੋਪੜ ਕੰਨੀ ਨੂੰ ਚਲੇ ਜਾਈਏ, ਸਾਰੇ ਖੇਤਰ 'ਚ ਇਸ ਨੂੰ ਸਭਾ ਦੇ ਨਾਂ ਨਾਲ, ਸ਼ਹੀਦੀ ਸਭਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜੀ, ਕਿ ਸਭਾ ਤੇ ਚੱਲਿਆ ਭਾਈ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਸਭਾ ਤੇ ਚੱਲੇ। ਸੋ ਉਹਦੇ ਲਈ ਬਕਾਇਦਾ ਟਰੈਲੀਆਂ 'ਚ ਬੈਠ ਕੇ ਜਾਣਾ ਜਾਂ ਨੰਗੇ ਪੈਰੀ ਜਾਣ ਦੀ ਕਵਾਇਦ ਅੱਜ ਵੀ ਬਰਕਰਾਰ ਹੈ ਸਾਡੇ ਇਲਾਕੇ 'ਚ। ਲੋਕ ਅੱਜ ਵੀ ਪਿੰਡਾਂ 'ਚੋਂ ਸਵੇਰੇ ਮਤਲਬ ਕਿ ਜਿਵੇਂ ਪ੍ਰਭਾਤ ਫੇਰੀ ਹੁੰਦੀ ਆ ਉਸ ਤਰ੍ਹਾਂ ਇੱਕ ਤਰ੍ਹਾਂ ਨਾਲ ਨੰਗੇ ਪੈਰੀ ਨਾਮ ਜਪਦੇ ਹੋਏ ਪਿੰਡਾਂ ਤੋਂ 20-20 ਕਿਲੋਮੀਟਰ, 15-15 ਕਿਲੋਮੀਟਰ ਤੋਂ ਮਤਲਬ ਸੰਗਤ ਆਉਂਦੀ ਹੈ। ਉਹਦੇ ਵਿੱਚ ਬੱਚੇ ਵੀ, ਬੀਬੀਆਂ ਵੀ, ਬਜ਼ੁਰਗ ਵੀ, ਇੱਥੋਂ ਤੱਕ ਕਿ ਨੌਜਵਾਨ ਵੱਖਰੇ ਕਲੱਬਾਂ ਦੇ ਰੂਪ ਦੇ ਵਿੱਚ ਵੀ ਇਹ ਸ਼ਮੂਲੀਅਤ ਕਰਦੇ ਰਹੇ। ਲੰਬੇ ਸਮੇਂ ਤੋਂ ਪਿਰਤ ਚੱਲਦੀ ਆ। ਹੋਰ ਛੱਡੋ, ਅਸੀਂ ਆਪਣੇ ਪਿੰਡਾਂ 'ਚ, ਆਪਣੇ ਘਰਾਂ 'ਚ ਇਹ ਪਿਰਤ ਬਰਕਰਾਰ ਦੇਖੀ ਕਿ ਘਰ ਦਾ ਬੜਾ ਬਜ਼ੁਰਗ, ਚਾਹੇ ਉਹ ਮਾਤਾ ਹੈ ਤੇ ਚਾਹੇ ਉਹ ਪਿਤਾ ਦੇ ਰੂਪ 'ਚ ਹੈ, ਚਾਹੇ ਦਾਦਾ ਹੈ ਚਾਹੇ ਦਾਦੀ ਆ, ਬੜਾ ਬਜ਼ੁਰਗ ਇਹਨਾਂ 6 ਦਿਨਾਂ ਦੇ ਵਿੱਚ ਭੁੰਜੇ ਸੌਂਦਾ। ਖਾਸ ਕਰਕੇ ਆਹ 3 ਦਿਨ ਤਾਂ ਸਾਡੇ ਪਿਰਤ ਰਹੀ ਹੈ ਕਿ ਭਾਈ ਘਰ ਦਾ ਬੜਾ ਬੰਦਾ ਭੁੰਜੇ ਬਿਸਤਰਾ ਲਾਉਂਦਾ ਕਿ ਸਾਹਿਬਜ਼ਾਦੇ ਸ਼ਹਾਦਤ ਦੇ ਦਿਨ ਨੇ। ਮਤਲਬ ਇਹਨਾਂ ਦਿਨਾਂ ਦੇ ਆਉਣ ਤੋਂ ਹਫ਼ਤਾ ਪਹਿਲਾਂ ਸਾਡੇ ਘਰਾਂ 'ਚ ਦਾਦੀ ਸਾਡੀ ਕਹਿਣ ਲੱਗਦੀ ਸੀ ਕਿ ਭਾਈ ਮਿੱਠਾ ਨਹੀਂ ਬਣਾਉਣਾ, ਸਾਹਿਬਜ਼ਾਦੇ ਦੇ ਦਿਨ ਆ ਰਹੇ ਨੇ ਜੀ। ਇੰਨਾ ਇਹ ਰਿਹਾ। ਸੋ ਉਹ ਸਭਾ ਨੂੰ ਕਦੋਂ ਸਾਡੇ ਸਿਸਟਮ ਨੇ ਸ਼ਹੀਦੀ ਜੋੜ ਮੇਲਾ ਬਣਾ ਦਿੱਤਾ ਤੇ ਇਹਦੇ ਲਈ ਕਿਹਦੀ ਕੁਤਾਹੀ ਆ? ਮੋਦੀ ਤੱਕ ਆਉਣ ਤੋਂ ਪਹਿਲਾਂ ਸਾਨੂੰ ਆਪਣੇ ਦੌਰ 'ਚੋਂ ਲੰਘਣਾ ਪੈਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਸ਼ਾਸਨ, ਸਮੇਂ ਦੀਆਂ ਸਰਕਾਰਾਂ, ਉਹਨਾਂ ਨੇ ਇਸ ਸ਼ਹੀਦੀ ਸਭਾ ਨੂੰ ਜੋੜ ਮੇਲੇ 'ਚ ਕਿਵੇਂ ਬਦਲ ਦਿੱਤਾ। ਕਿਵੇਂ ਉੱਥੇ ਝੂਲੇ ਲੱਗਣ ਲੱਗ ਪਏ, ਕਿਵੇਂ ਉੱਥੇ ਜੂਏ ਦੀਆਂ ਦੁਕਾਨਾਂ ਆਉਣ ਲੱਗ ਗਈਆਂ, ਕਿਵੇਂ ਉੱਥੇ ਗਵਾਰੇ ਉੱਡਣ ਲੱਗ ਪਏ, ਕਿਵੇਂ ਉੱਥੇ ਖਿਡੌਣਿਆਂ ਦੀ ਦੁਕਾਨਾਂ ਲੱਗਣ ਲੱਗ ਪਈਆਂ, ਕਿਵੇਂ ਉੱਥੇ ਜਲੇਬੀਆਂ, ਪਕੌੜੇ, ਪੀਜ਼ੇ, ਬਰਗਰ ਬਣਨ ਲੱਗ ਪਏ। ਸੋ ਇਹ ਸਾਰਾ ਕੁਝ ਲਈ ਕੌਣ ਜ਼ਿੰਮੇਵਾਰ? ਤੇ ਸਮਾਂ ਰਹਿੰਦਿਆਂ ਸੰਸਥਾਵਾਂ ਜਾਗੀਆਂ, ਚੇਤਨਤਾ ਆਈ, ਇਸ ਮਸਲੇ ਤੇ ਵਿਚਾਰਾਂ ਸ਼ੁਰੂ ਹੋਈਆਂ ਤੇ ਫਿਰ ਉਸ ਜੋੜ ਮੇਲੇ ਨੂੰ ਮੇਲ ਦੇ ਰੂਪ 'ਚ ਲਿਆਂਦਾ ਗਿਆ ਕਿ ਨਹੀਂ ਜੀ, ਹੁਣ ਇਹਨੂੰ ਸ਼ਹੀਦੀ ਜੋੜ ਮੇਲ ਦਾ ਨਾਂ ਦਿੱਤਾ ਜਾਊਗਾ। ਸੋ ਵੈਸੇ ਮੇਲ ਸ਼ਬਦ ਵੀ ਮਤਲਬ ਕਿ ਪਤਾ ਨਹੀਂ ਇਹ ਕਿਵੇਂ ਇਹਦੇ ਵਿੱਚ ਸ਼ਾਮਲ ਹੋਇਆ, ਜਦੋਂ ਕਿ ਇਲਾਕੇ 'ਚ ਅਜੇ ਵੀ ਉਸ ਨੂੰ ਸ਼ਹੀਦੀ ਸਭਾ ਨਾਲੇ ਜਾਣਿਆ ਜਾਂਦਾ ਜੀ। ਪਰ ਫਿਰ ਨਰਿੰਦਰ ਮੋਦੀ ਜੀ ਵਾਲੀ ਪਹਿਲ ਕਦਮੀ ਆਉਂਦੀ ਆ। ਉਹ ਕਹਿੰਦੇ ਜੀ ਅਸੀਂ ਇਹਨੂੰ ਵੀਰ ਬਾਲ ਦਿਵਸ ਵਜੋਂ ਮਨਾਉਣਾ, ਇਤਿਹਾਸ ਪੜ੍ਹਾਉਣਾ, ਬੱਚਿਆਂ ਨੂੰ ਸਕੂਲਾਂ 'ਚ ਪ੍ਰੋਗਰਾਮ ਕਰਾਉਣਾ। ਤੇ ਉਸ ਜਿਸ ਦਿਨ ਉਹ ਐਲਾਨ ਕਰਦੇ ਨੇ ਉਸ ਦਿਨ ਤੋਂ ਹੀ ਇਸ ਦੇ ਉੱਤੇ ਨੁਕਤਾਚੀਨੀ ਵੀ, ਸਵਾਲੀਆ ਚਿੰਨ੍ਹ ਵੀ ਖੜੇ ਹੁੰਦੇ ਨੇ। ਪ੍ਰਵੀਨ ਜੀ, ਇੱਕ ਪਾਸੇ ਹੈ ਵੀਰ ਬਾਲ ਦਿਵਸ ਜੀ ਤੇ ਦੂਸਰੇ ਪਾਸੇ ਹੈ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਬਿਲਕੁਲ ਸਹੀ ਹੈ। ਸੋ ਮਤਲਬ ਉਹਨਾਂ ਨੂੰ ਅਸੀਂ ਬਾਬੇ ਦੇ ਰੂਪ 'ਚ ਯਾਦ ਕਰਦੇ ਹਾਂ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਤਲਬ ਉਹਨਾਂ ਦੇ ਹਾਣ ਦੇ ਹੋਣ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਸੋ ਤੁਸੀਂ ਉਸ ਨੂੰ ਦੁਬਾਰਾ ਬਚਕਾਨਾ ਤੇ ਲਿਆਉਣਾ ਚਾਹੁੰਦੇ ਹੋ। ਇਸ ਨੂੰ ਲੈ ਕੇ ਮੈਨੂੰ ਲੱਗਦਾ ਸਵਾਲ ਖੜੇ ਹੋਏ ਕਿ ਤੁਸੀਂ ਉਸ ਨੂੰ ਵੀਰ ਬਾਲ ਦਿਵਸ ਤੇ ਇਸ ਤਰ੍ਹਾਂ ਦਾ ਇਸ ਨੂੰ ਹਿੰਦੂਕਰਨ ਕਰਨ ਦੀ ਕਵਾਇਦ ਵੱਲੋਂ ਵੀ ਦੇਖਿਆ ਜਾ ਰਿਹਾ ਇਸ ਨੂੰ ਕਿ ਇਸ ਨੀਤੀ ਪਿੱਛੇ ਉਹਦਾ ਭਗਵਾਕਰਨ ਕਰਨ ਦੀ ਕਵਾਇਦ ਹੈ। ਤੇ ਦੂਸਰੇ ਪਾਸੇ ਇਸ ਨੂੰ ਮੁਸਲਿਮ ਭਾਈਚਾਰੇ ਨਾਲ ਜੋੜ ਕੇ, ਜਿਸ ਤਰ੍ਹਾਂ ਕੱਲ ਨਰਿੰਦਰ ਮੋਦੀ ਦਾ ਸਮੁੱਚਾ ਭਾਸ਼ਣ ਸੁਣੋ ਜੀ, ਉਹ ਉਸ ਸਮੇਂ ਦੇ ਔਰੰਗਜ਼ੇਬ ਦੀ ਸਰਕਾਰ ਦੇ ਖਿਲਾਫ ਨਾ ਹੋ ਕੇ ਇਹ ਧਰਮ ਤਬਦੀਲੀ ਦੇ ਹਵਾਲੇ ਨਾਲ ਜਿਵੇਂ ਉਹ ਸਮਝਾ ਰਹੇ ਸੀ, ਉਸੇ ਤਰ੍ਹਾਂ ਦਾ ਸੀ ਜਿਵੇਂ ਉਹ ਮੁਸਲਿਮ ਭਾਈਚਾਰੇ ਦੇ ਖਿਲਾਫ ਨਫ਼ਰਤ ਪੈਦਾ ਕਰਨ ਦੀ ਨੀਤੀ ਹੋਵੇ ਜੀ। ਤੇ ਇਹ ਅਸੀਂ ਕਿਉਂ ਭੁੱਲ ਜਾਂਦੇ ਹਾਂ ਕਿ ਉਸ ਸਮੇਂ ਜਿਹੜਾ ਰਾਜ ਸੀ ਉਹ ਵਿਦਰੋਹੀ ਸੀ,
ਉਹ ਨਲਾਇਕਪਣਾ ਸੀ, ਉਹਦੇ ਅੰਦਰ ਇਨਸਾਨੀਅਤ ਨਹੀਂ ਸੀ। ਸੋ ਜੇ ਮੁਗਲ ਰਾਜ ਸੀ, ਜਿਹੋ ਜਿਹਾ ਧੱਕੇਸ਼ਾਹੀ ਤੁਹਾਡੇ ਰਾਜ 'ਚ ਹੋਈ, ਤੁਸੀਂ ਵੀ ਤਾਂ ਇਹੀ ਕੁਛ ਕੀਤਾ। ਨਰਿੰਦਰ ਮੋਦੀ ਦਾ ਦੌਰ ਦੇਖੀ ਅਸੀਂ ਜੀ ਤਾਂ ਜੀ ਆਹ ਜੀ। ਕਿਸਾਨ ਅੰਦੋਲਨ ਦੇ ਦੌਰਾਨ 700 ਬੰਦਿਆਂ ਦੀ ਸ਼ਹਾਦਤ ਹੁੰਦੀ ਹੈ ਤੇ ਤੁਹਾਡੇ ਮੂੰਹ 'ਚੋਂ ਇੱਕ ਬੋਲ ਵੀ ਨਹੀਂ ਨਿਕਲਦਾ। ਬਿਲਕੁਲ ਸਹੀ ਹੈ, ਬਿਲਕੁਲ। ਸੋ ਇਸ ਲਈ ਇਸ ਪਹਿਲੂ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ ਕਿ ਕੀ ਇਸ ਦਾ ਸਰਕਾਰੀਕਰਨ ਕੀਤਾ ਜਾ ਰਿਹਾ, ਕੀ ਇਸ ਦਾ ਭਗਵਾਕਰਨ ਕੀਤਾ ਜਾ ਰਿਹਾ, ਜਾਂ ਇਸ ਦਾ ਕੇਂਦਰ ਬਦਲ ਕੇ ਲੋਕਾਂ ਦਾ ਧਿਆਨ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਹਟ ਕੇ ਦਿੱਲੀ ਦੀ ਧਰਤੀ ਤੇ ਲੱਗ ਗਿਆ। ਜੀ ਸਹੀ। ਸੋ ਕੀ ਇਹ ਧਿਆਨ ਡਿਵਰਟ ਕਰਨ ਦੀ ਮਤਲਬ ਕਿ ਕਵਾਇਦ ਹੈ। ਸੋ ਇਸ ਨੂੰ ਇਸ ਨਜ਼ਰੀਏ ਤੋਂ ਵੀ ਸਮਝਣ ਦੀ ਕੋਸ਼ਿਸ਼ ਕੀਤੀ। ਬੇਸ਼ੱਕ ਉੱਥੇ ਬੱਚਿਆਂ ਦੀ ਪੇਸ਼ਕਾਰੀ ਬਾਕਮਾਲ ਸੀ, ਉਹ ਰੂਹਾਨੀਅਤ ਸੀ, ਉਹਦੇ ਵਿੱਚੋਂ ਪੀੜ ਮਹਿਸੂਸ ਹੁੰਦੀ ਸੀ, ਉਹਦੇ ਵਿੱਚੋਂ ਦਰਦ ਮਹਿਸੂਸ ਹੁੰਦਾ ਸੀ। ਬੱਚੇ ਜਦੋਂ 319 ਤੋਂ ਵੱਧ ਬੱਚਿਆਂ ਨੇ ਮਤਲਬ ਕਿ ਉੱਥੇ ਗੁਰਬਾਣੀ ਕੀਰਤਨ ਕੀਤਾ, ਇਸੇ ਤਰ੍ਹਾਂ ਵੱਡੀ ਗਿਣਤੀ 'ਚ ਬੱਚਿਆਂ ਨੇ ਮਾਰਚ ਪਾਸਟ ਕੀਤਾ। ਮਤਲਬ ਕਿ ਜਸਨੂਰ ਬੱਚਾ ਸੀ, ਉਹਦੀ ਮਤਲਬ ਪੇਸ਼ਕਾਰੀ ਨੇ ਅੱਖਾਂ 'ਚ ਹੰਝੂ ਲਿਆ ਦਿੱਤੇ। ਸੋ ਇਹ ਸਾਰਾ ਕੁਝ ਰਿਹਾ, ਪਰ ਉੱਥੇ ਕਿਤੇ ਨਾ ਕਿਤੇ ਪਣ ਭਾਰੀ ਹੁੰਦਾ ਨਜ਼ਰ ਆਇਆ ਕਿ ਇਸ ਨੂੰ ਸਰਕਾਰ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ। ਤੇ ਇਸ ਮਸਲੇ ਤੇ ਵਿਰੋਧ ਕੌਣ ਕਰ ਰਿਹਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਬੇਸ਼ੱਕ ਬਾਕੀ ਸੰਗਠਨ ਕਰ ਰਹੇ ਨੇ, ਉਹਨਾਂ ਦਾ ਵਿਰੋਧ ਸਮਝ ਆਉਂਦਾ ਪ੍ਰਵੀਨ ਜੀ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਰੋਧ ਮੈਨੂੰ ਸਮਝ ਤਾਂ ਨਹੀਂ ਆਉਂਦਾ। ਜੀ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇਕਰ ਅੱਜ ਵਿਰੋਧ ਕਰ ਰਹੀ ਆ ਤਾਂ ਉਹ ਜਵਾਬ ਦੇਵੇ ਜਦੋਂ ਸਾਡੇ ਇਤਿਹਾਸ ਨਾਲ ਛੇੜਖਾਨੀਆਂ ਹੋਈਆਂ, ਸਾਡੇ ਧਾਰਮਿਕ ਕਿਤਾਬਾਂ ਨਾਲ ਛੇੜਖਾਨੀਆਂ ਹੋਈਆਂ, ਸਾਡੇ ਸਿੱਖਿਆ ਸਿਲੇਬਸ ਨਾਲ ਛੇੜਖਾਨੀਆਂ ਹੋਈਆਂ, ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨਾਂ ਦੇ ਉੱਤੇ ਆਪਣੇ ਮੈਂਬਰ ਵਾੜੇ ਗਏ, ਜਦੋਂ ਬਰਾਬਰ RSS ਰਾਸ਼ਟਰੀ ਸਵੈ ਸੇਵਕ ਸੰਘ ਤੇ ਰਾਸ਼ਟਰੀ ਸਿੱਖ ਸੰਗਤ ਬਣਾਈ ਗਈ, ਤੇ ਉਸ ਸਮੇਂ ਤੁਹਾਡੇ ਰਿਐਕਸ਼ਨ ਕਿੱਥੇ ਸੀ? ਉਸ ਸਮੇਂ ਤੁਹਾਡਾ ਰੋਸਾ ਕਿੱਥੇ ਸੀ? ਸੋ ਇਸ ਲਈ ਅੱਜ ਤੁਸੀਂ ਬਾਹਰ ਹੋ ਉਹਨਾਂ ਚੋਂ, ਭਾਈਵਾਲੀ ਚੋਂ, ਕਿ ਤੁਹਾਡਾ ਦਲ ਅਕਾਲੀ ਦਲ ਨਾਲੋਂ ਤਾਂ ਵੱਖਰਾ ਹੈ, ਤਾਂ ਤੁਹਾਨੂੰ ਰੋਸ ਯਾਦ ਆ ਰਿਹਾ। ਤੇ ਇਸ ਲਈ ਪਰ ਇੱਕ ਹੋਰ ਪਹਿਲੂ, ਦੂਸਰੇ ਪਹਿਲੂ ਤੋਂ ਜੇਕਰ ਦੇਖਣਾ ਹੋਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਥ ਨੇ, ਸਿੱਖ ਭਾਈਚਾਰੇ ਨੇ, ਆਵਾਮ ਨੇ, ਕੌਮ ਨੇ ਕਿਹੜਾ ਕਾਰਜ ਸੰਭਾਲਿਆ? ਤੁਹਾਨੂੰ ਸੇਵਾ ਲਾਈ ਆ ਕਿ ਭਾਈ ਤੁਸੀਂ ਗੁਰੂ ਘਰਾਂ ਦੀ ਸੇਵਾ ਸੰਭਾਲ ਕਰਨੀ ਆ, ਸਾਡਾ ਇਤਿਹਾਸ ਸਹੇਜ ਕੇ ਰੱਖਣਾ, ਉਹਦਾ ਪ੍ਰਚਾਰ ਪ੍ਰਸਾਰ ਕਰਨਾ। ਜੀ ਜੀ ਬਿਲਕੁਲ। ਤੇ ਨਾ ਅਸੀਂ ਚਮਕੌਰ ਦੀ ਗੜੀ ਸੰਭਾਲੀ, ਨਾ ਅਸੀਂ ਠੰਡਾ ਬੁਰਜ ਸੰਭਾਲਿਆ, ਨਾ ਹੀ ਅਸੀਂ ਕੱਚੀ ਕੰਧ ਸੰਭਾਲੀ ਉਹ ਜਿਹਦੇ ਵਿੱਚ ਬੱਚੇ ਸ਼ਹੀਦ ਹੋਏ, ਨਾ ਅਸੀਂ ਮੋਤੀਲਾਲ ਮਹਿਰਾ ਦੀ ਯਾਦ ਉਸ ਨੂੰ ਸੰਭਾਲ ਸਕੇ, ਨਾ ਅਸੀਂ ਮਤਲਬ ਕਿ ਦੀਵਾਨ ਟੋਡਰਮਲ ਦੀ ਹਵੇਲੀ ਸਾਂਭ ਸਕੇ, ਨਾ ਅਸੀਂ ਮਲੇਰਕੋਟਲੇ ਦੇ ਨਵਾਬ ਦੀ ਉਸ ਯਾਦਗਾਰ ਨੂੰ ਸੰਭਾਲ ਸਕੇ। ਸੋ ਅਸੀਂ ਸੰਭਾਲਿਆ ਕੀ? ਸੋ ਸੰਗਮਰਮਰ ਚਿਣਨ ਲਈ ਨਹੀਂ ਲਾਇਆ ਸੀ, ਸ਼੍ਰੋਮਣੀ ਕਮੇਟੀ ਨੂੰ ਕਾਰਜ ਸੌਂਪਿਆ ਸੀ। ਸੋ ਇਸ ਲਈ ਆਹ ਨਲਾਇਕੀਆਂ ਵੀ ਬਹੁਤ ਵੱਡੀਆਂ ਨੇ ਕਿ ਅਸੀਂ ਉਸ ਨੂੰ, ਅੱਜ ਅਸੀਂ ਉਸ ਥਾਂ ਤੇ ਜਾਂਦੇ ਆ ਤਾਂ ਅਸੀਂ ਮੱਥਾ ਟੇਕਦੇ ਆ, ਪਰ ਨਵੀਂ ਪੀੜ੍ਹੀ ਜਿਹੜੀ ਅਜੋਕੀ ਪੀੜ੍ਹੀ ਹੈ, ਉਸ ਨੂੰ ਉਹ ਅਹਿਸਾਸ ਕਿਵੇਂ ਹੋਏਗਾ ਜੇਕਰ ਉਸੇ ਰੂਪ 'ਚ ਹੁੰਦਾ ਠੰਡਾ ਬੁਰਜ, ਜੇਕਰ ਉਹ ਕੱਚੀ ਕੰਧ ਉਸੇ ਤਰ੍ਹਾਂ ਰੱਖੀ ਹੁੰਦੀ, ਜੇਕਰ ਉਹ ਚਮਕੌਰ ਦੀ ਗੜੀ ਅਸਲ ਰੂਪ 'ਚ ਰੱਖੀ ਹੁੰਦੀ ਤਾਂ ਉਹ ਅਹਿਸਾਸ ਹੁੰਦਾ, ਉਹਦੇ ਵਿੱਚੋਂ ਉਹ ਪਣ, ਉਹ ਪੀੜ ਮਹਿਸੂਸ ਹੁੰਦੀ ਜੀ। ਸੋ ਇਸ ਲਈ ਇਸ ਦੇ ਲਈ ਵੀ ਇਹ ਧਿਰ ਵੀ ਤਾਂ ਉਵੇਂ ਜ਼ਿੰਮੇਵਾਰ ਹੈ। ਸੋ ਕਿਤੇ ਨਾ ਕਿਤੇ ਸਾਰੇ ਪਹਿਲੂਆਂ ਤੇ ਗੌਰ ਕਰਨ ਦੀ ਲੋੜ ਸੀ ਕਿ ਅਸੀਂ ਕਿੱਥੇ ਕਿੱਥੇ ਕੋਤਾਹੀ ਕੀਤੀ ਹੈ, ਕਿੱਥੇ ਕਿੱਥੇ ਅਸੀਂ ਰਾਜਨੀਤੀਕਰਨ ਹੋ ਰਿਹਾ। ਜਦੋਂ ਕਾਂਗਰਸ ਦੀ ਸਰਕਾਰ ਹੈ ਤਾਂ ਸਰਕਾਰ ਲਾਲ ਲਸ਼ਕਰ ਨਾਲ ਮੱਥਾ ਟੇਕਣ ਜਾਂਦੀ ਹੈ। ਇੱਕ ਪਾਸੇ ਉਧਰ ਨਰਿੰਦਰ ਮੋਦੀ ਸਮਾਗਮ ਕਰ ਰਹੇ ਸੀ, ਇੱਧਰ ਅਸ਼ਵਨੀ ਜੀ, ਸੋਮ ਪ੍ਰਕਾਸ਼ ਜੀ, ਇਹ ਪੂਰਾ ਦਲ ਬਲ ਲੈ ਕੇ ਉੱਥੇ ਗਏ ਹੋਏ ਸੀ ਕੱਲ ਮੱਥਾ ਟੇਕਣ। ਦੇਖੋ ਗੁਰੂ ਘਰ ਸਾਰਿਆਂ ਲਈ ਖੁੱਲਾ, ਇਸ ਦਰ ਤੇ ਹਰ ਕੋਈ ਆ ਸਕਦਾ ਹੈ, ਜਿਹੜਾ ਚਾਹਵੇ ਆ ਸਕਦਾ ਹੈ। ਪਰ ਮੈਂ ਇਸ ਨੂੰ ਇਸ ਨੁਕਤੇ ਤੋਂ ਸਮਝਣਾ ਚਾਹੁੰਦਾ ਕਿ ਇਹ ਅੱਜ ਪਹਿਲਾ ਮੌਕਾ ਤਾਂ ਨਹੀਂ ਹੈ, ਸ਼ਹਾਦਤ ਦਾ ਦਿਹਾੜਾ ਪਹਿਲਾ ਬਰਾ ਤਾਂ ਨਹੀਂ ਹੈ ਜੀ ਜੀ। ਇੰਨੇ ਸਾਲਾਂ ਤੋਂ ਅਸੀਂ 300 ਸਾਲਾਂ ਤੋਂ ਵੱਧ ਦਾ ਵਕਫਾ ਹੈ ਕਿ ਉਸ ਸਮੇਂ ਤੋਂ ਤੁਸੀਂ, ਜਦ ਤੋਂ ਤੁਸੀਂ ਇਸ ਦੌਰ 'ਚ ਜੀਵਨ 'ਚ ਆਏ ਹੋ, ਇਸ ਚੋਲੇ 'ਚ ਆਏ ਹੋ, ਕਿੰਨੀ ਵਾਰ ਆਏ ਹੋ ਭਾਈ? ਖਾਸ ਕਰ ਇਹਨਾਂ ਦਿਹਾੜਿਆਂ ਤੇ ਕਿੰਨੀ ਵਾਰ ਆਏ ਹੋ? ਜਦੋਂ ਤੁਹਾਡੇ ਕੋਲ ਅਹੁਦਾ ਹੈਗਾ, ਤੁਹਾਡੇ ਕੋਲ ਰੁਤਬਾ ਹੈਗਾ, ਤੁਹਾਨੂੰ ਲੋਕ ਪਹਿਚਾਣਦੇ ਨੇ, ਤੁਸੀਂ ਮੀਡੀਆ 'ਚ ਆਉਣਾ ਚਾਹੁੰਦੇ ਹੋ, ਫਿਰ ਤਾਂ ਤੁਸੀਂ ਮੱਥਾ ਟੇਕਣ ਆਉਂਦੇ ਹੋ। ਹਾਂਜੀ ਹਾਂਜੀ। ਤੇ ਜਦੋਂ ਤੁਸੀਂ ਸਰਕਾਰ 'ਚ ਨਹੀਂ ਹੋਗੇ ਜਾਂ ਸਰਕਾਰ ਦੀ ਲਾਲਸਾ ਨਹੀਂ ਹੋਗੀ, ਫਿਰ ਤੁਸੀਂ ਨਹੀਂ ਆਓਗੇ ਜੀ। ਇਹ ਵੀ ਇੱਕ ਹਿਸਾਬ ਝਲਕਦੀ ਆ। ਸੋ ਇਸ ਲਈ ਕਿੰਨੀਆਂ ਤਰ੍ਹਾਂ ਦੀਆਂ ਮਨਸ਼ਾਵਾਂ ਦੇ ਪਿੱਛੇ ਕੰਮ ਕਰਦੀਆਂ ਨੇ। ਸੋ ਭਾਰਤੀ ਜਨਤਾ ਪਾਰਟੀ ਦੀ ਬੇਸ਼ੱਕ ਇਸ ਦੇ ਪਿੱਛੇ, ਜਾਂ ਨਰਿੰਦਰ ਮੋਦੀ ਦੀ ਮਨਸ਼ਾ ਦੇ ਪਿੱਛੇ ਸ਼ਹਾਦਤ ਦੀ ਕਹਾਣੀ ਨੂੰ ਮਤਲਬ ਕਿ ਬੱਚਿਆਂ 'ਚ ਲਿਜਾਣ ਦੀ ਇੱਕ ਕੋਸ਼ਿਸ਼ ਹੋਵੇ, ਜਿਹੜੀ ਸ਼ਲਾਘਾਯੋਗ ਕਦਮ ਹੋ ਸਕਦਾ, ਪਰ ਇਹਦੇ ਪਿੱਛੇ ਇਹ ਲੁਕੀ ਮਨਸ਼ਾ ਵੀ ਸਾਫ਼ ਝਲਕਦੀ ਹੈ ਕਿ ਇਹਦੇ ਨਾਲ ਉਹ ਸਿੱਖ ਭਾਈਚਾਰੇ ਨੂੰ ਭਰਮਾਉਣਾ ਵੀ ਚਾਹੁੰਦੇ ਨੇ, ਨਾਲ ਲਿਆਉਣਾ ਵੀ ਚਾਹੁੰਦੇ ਨੇ, ਤੇ 2024 ਚ ਰਾਜਨੀਤਿਕ ਲਾਹਾ ਵੀ ਲੈਣਾ ਚਾਹੁੰਦੇ ਨੇ। ਸੋ ਉਹਦੇ ਪਿੱਛੇ ਇਹ ਵੀ ਇੱਕ ਮਨਸ਼ਾ ਸਾਫ਼ ਝਲਕਦੀ ਹੈ, ਤੇ ਕਿਤੇ ਨਾ ਕਿਤੇ ਸਮੁੱਚੇ ਇਤਿਹਾਸ ਨੂੰ,
ਘੱਟ ਗਿਣਤੀਆਂ ਦੇ ਕੌਮ ਦੇ ਇਤਿਹਾਸ ਨੂੰ ਉਹ ਭਗਵੇ ਕਰਨ 'ਚ ਰੰਗਣਾ ਵੀ ਚਾਹੁੰਦੇ ਨੇ। ਇਹ ਵੀ ਮਨਸ਼ਾ ਝਲਕਦੀ ਹੈ ਪ੍ਰਵੀਨ। ਜੇ ਮੋਦੀ ਸਾਹਿਬ ਨੂੰ ਸਿੱਖਾਂ ਦੇ ਨਾਲ ਇੰਨਾ ਹੀ ਪਿਆਰ ਹੈ ਤੇ ਫਿਰ ਲੰਘੇ ਦਿਨੀ ਪੀਲੀ ਭੀਤ ਵਾਲੇ ਮਾਮਲੇ ਦੇ ਵਿੱਚ ਜਿਹੜਾ ਕਤਲੇਆਮ ਹੋਇਆ ਕੀਤਾ ਸੀ, ਉਹਦੇ ਵਿੱਚ ਸਜ਼ਾ ਘਟਾਈ ਗਈ ਹੈ। ਉਹਨੂੰ ਕਰਾ ਦਿਓ ਜਿੰਨੀ ਬਣਦੀ ਹੈ। ਸ਼ਿਲੌਂਗ ਦੇ ਵਿੱਚ ਹਾਂਜੀ ਕਿੰਨੇ ਪਹਿਲੂ ਨੇ ਹਜੇ, ਕਿੰਨੇ ਬਹੁਤ ਸਾਰੇ ਪਹਿਲੂ ਨੇ। ਸ਼ਿਲੌਂਗ ਦੇ ਵਿੱਚ ਸਿੱਖਾਂ ਦਾ ਉਜਾੜਾ ਹੋਇਆ। ਲਖੀਮਪੁਰ ਖੀਰੀ ਵਾਲੇ ਮਸਲੇ 'ਚ ਇਨਸਾਫ ਦੇ ਦਿਓ। ਸਿੱਖ ਪਰਿਵਾਰਾਂ ਦੇ ਬੱਚੇ ਦਰੜ ਕੇ ਮਾਰੇ ਨੇ। ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਕਿਸਾਨੀ ਦਾ, ਸਿੱਖ ਕਿਸਾਨੀ ਦਾ ਉਜਾੜਾ ਹੋਇਆ, ਉੱਥੇ ਇਨਸਾਫ ਦੇ ਦਿਓ। ਬਹੁਤ ਸਾਰੇ ਇਸ਼ੂ ਨੇ।